ਸਾਰੇ ਹਿੰਦੂ ਸਿੱਖ ਤੇ ਮੁਸਲਮਾਨ ਦੋਵਾਂ ਪਾਸਿਓਂ ਇਹੋ ਆਖ ਕੇ ਆਪਣੇ ਘਰ ਛੱਡ ਚੱਲੇ ਨੇ ਕਿ ਅਸਾਂ ਇੱਕ ਦਿਹਾੜੇ ਪਰਤ ਕੇ ਆਉਣਾ ਹੈ। ਪਰ ਉਹਨਾਂ ਕੋਈ ਆਉਣਾ, ਮੈਂ ਵੀ ਕੋਈ ਨਹੀਂ ਆਉਣਾ। ਚੜ੍ਹਦੇ ਤੋਂ ਲਹਿੰਦੇ ਤੱਕ 5 ਦਰਿਆਵਾਂ ਦੇ ਵਿਚਕਾਰ ਵਾਘੇ ਦੇ ਦੋਵਾਂ ਪਾਸੇ ਆਪਣੇ ਨਵੇਂ ਦੇਸਾਂ ਵੱਲ ਪੈਂਡਾ ਕਰਦੇ ਕਾਫਲਿਆਂ ਦੇ ਕਾਫਲੇ ਰਾਤ ਦਾ ਹਨੇਰਾ ਖਾ ਗਿਆ। ਜਿਹੜੇ ਕਦੇ ਵਾਘੇ ਨਾ ਅਪੜੇ, ਕਿਸੇ ਨੇ ਨਹੀਂ ਪੁੱਛਣਾ ਉਹ ਰਾਹ ਵਿੱਚ ਹੀ ਕਿਉਂ ਗਵਾਚ ਗਏ, ਉਹਨਾਂ ਨੂੰ ਕੌਣ ਲੱਭ ਕੇ ਆਪਣੇ ਘਰ ਅਪੜੇ ਸੀ। ਪੰਜਾਬੀ ਨਾਵਲ ਵਾਘਾ ਦਾ ਤਾਰਫ। ਇਹ 4 ਪੀੜ੍ਹੀਆਂ ਦੀ ਕਹਾਣੀ ਹੈ, ਮੁਸਲਮਾਨ ਪੀੜ੍ਹੀਆਂ, ਹਿੰਦੂ ਪੀੜ੍ਹੀਆਂ ਤੇ ਸਿੱਖ ਪੀੜ੍ਹੀਆਂ। ਕੈਪਟਨ ਵਾਰਸ, ਹਯਾਤ ਉਹਦਾ ਪਿਓ ਫਰੀਦ, ਹਯਾਤ ਉਹਦਾ ਪਿਓ ਮੁਰਾਦ, ਹਯਾਤ ਤੇ ਉਹਦਾ ਪਿਓ ਨੇਕ ਹਯਾਤ ਨੇਕਾ ਤੇ ਇਹ ਹਯਾਤ ਹਯਾਤੀ ਪੂਰੀ ਪੀੜ੍ਹੀ ਨੂੰ ਇੱਕ ਲੜੀ ਵਿੱਚ ਪਰੋਂਦੀ ਪਈ ਏ। ਪਿੰਡ ਸ਼ਾਮਪੁਰ ਦੇ ਹਿੰਦੂ, ਮੁਸਲਮਾਨ ਤੇ ਸਿੱਖ ਪੀੜ੍ਹੀਓਂ ਪੀੜ੍ਹੀ ਆਪਣੀ ਸਾਂਝ ਹੰਢਾਉਂਦੇ ਵੰਡਾਂ ਤੇ ਵਿਛੋੜਿਆਂ ਦੇ ਕੰਢੇ ਤੇ ਆ ਲੱਗੇ ਨੇ। ਨਜ਼ੀਰ ਕਹੂਟ ਇਸ ਸਾਂਝ ਉੱਤੇ ਧਾੜਵੀਆਂ ਦੇ ਹਲਿਆਂ ਨੂੰ ਇੱਕ ਹੋਰ ਪੀੜ੍ਹੀ ਰਾਹੀਂ ਉਜਾਗਰ ਕਰਦਾ ਹੈ। ਨਾਦਰ ਸ਼ਾਹ ਦੇ ਨਾਲ ਕੰਧਾਰ ਵਿੱਚੋਂ ਆਉਣ ਵਾਲੇ ਧਾੜਵੀ ਕਬੀਲੇ ਦਾ ਸਿਲਸਿਲਾ ਸਰਦਾਰ ਖਾਨ ਜਾਂਗੜੀ, ਹੈਬਤ ਖਾਨ ਜਾਂਗੜੀ, ਸਰਦਾਰ ਕਾਰ ਖਾਨ ਜਾਂਗੜੀ ਤੇ ਸਰਦਾਰ ਜਹਾਨਾ ਖਾਨ ਜਾਂਗੜੀ ਦੇ ਰੂਪ ਵਿੱਚ ਅੱਗੇ ਪਿੱਛੇ ਚੱਲਦਾ ਹੈ। ਨਾਵਲਕਾਰ ਦੀ ਸੂਝ ਧਾੜਵੀਆਂ ਨੂੰ ਧਾੜਵੀ ਹੀ ਕਰਾਰ ਦਿੰਦੀ ਏ, ਮੁਸਲਮਾਨ ਨਹੀਂ। ਕਿਉਂ ਜੇ ਧਾੜਵੀ ਨਿਰਾ ਧਾੜਵੀ ਹੁੰਦਾ ਹੈ, ਉਹਦਾ ਕੋਈ ਦੀਨ ਧਰਮ ਨਹੀਂ ਹੁੰਦਾ। ਉਹ ਲੁਕਾਈ ਦਾ ਦੁਸ਼ਮਣ, ਅੰਗਰੇਜ਼ਾਂ ਦਾ ਹੱਥ ਟੋਕਾ, ਗੱਦਾਰੀਆਂ ਬਦਲੇ ਬਣਿਆ ਜਾਗੀਰਦਾਰ ਤੇ ਫਿਰਕਾਵਾਰੀਅਤ ਦੀਆਂ ਅੱਗਾਂ ਲਾ ਕੇ ਇਨਸਾਨੀਅਤ ਦਾ ਕਤਲ ਕਰਨ ਵਾਲਾ, ਜਿਵੇਂ ਜਾਂਗੜੀ ਟੱਬਰ ਨੇ 1947 ਵਿੱਚ ਪਿੰਡ ਸ਼ਾਮਪੁਰ ਵਿੱਚ ਕੀਤਾ। ਨਜ਼ੀਰ ਕਹੂਟ ਇਸ ਫਿਰਕਾਵਾਰੀਅਤ ਨੂੰ ਪੰਜਾਬ ਦੀ ਵੰਡ ਨਾਲ ਜੋੜਦਾ ਹੈ। ਉਹਦੇ ਆਪਣੇ ਜਾਂ ਨਾਵਲ ਦੇ ਹੀਰੋ ਨੇਕਾ ਦੇ ਲਫ਼ਜ਼ਾਂ ਵਿੱਚ, ਭੋਏ ਦਾ ਇਹ ਟੋਟਾ ਉੱਤੇ ਵਗਦਾ ਦਰਿਆ ਤੇ ਭਰੀ ਬੰਦੂਕ ਮੇਰੀ ਹੋਂਦ ਆਜ਼ਾਦੀ ਤੇ ਖੁਦ ਮੁਖਤਾਰੀ ਦੀ ਜ਼ਮਾਨਤ ਨੇ। ਜਿਹੜਾ ਮੇਰੀ ਜੂਹ ਵਿੱਚ ਜ਼ੋਰੀ ਪੈਰ ਰੱਖੇ ਜਾਂ ਇਹਦੇ ਵੱਲ ਮਲੂਟੀ ਅੱਖ ਨਾਲ ਤੱਕੇ ਮੇਰਾ ਦੁਸ਼ਮਣ ਹੈ। ਇਹ ਨੇਕਾ ਜਾਂ ਨੇਕ ਹਯਾਤ ਕੌਣ ਹੈ? ਇਹਦਾ ਪਿਛੋਕੜ ਕੀ ਹੈ? ਉਹਦੀ ਅਣਖ ਦੀ ਰੀਤ ਰਮਜ਼ ਕੀ ਹੈ? ਨਾਵਲਕਾਰ ਸਾਨੂੰ ਦੱਸ ਪਾਉਂਦਾ ਹੈ ਕਿ ਦੁੱਲਾ ਭੱਟੀ ਦੀ ਫਾਈ ਮਗਰੋਂ ਸਾਂਦਲਬਾਰ ਵਿੱਚੋਂ ਮੁਗਲ ਫੌਜਾਂ ਦੇ ਜ਼ੁਲਮਾਂ ਕੋਲੋਂ ਅੱਕ ਕੇ ਆਪਣੀਆਂ ਜਾਨਾਂ ਬਚਾਉਂਦੇ 100 ਤੋਂ ਵੱਧ ਕਿਸਾਨਾਂ ਦਾ ਇੱਕ ਜੱਟ ਕਬੀਲਾ ਆਪਣੇ ਪਰਿਵਾਰਾਂ ਤੇ ਮਾਲ ਡੰਗਰ ਨਾਲ ਆਪਣਾ ਇਲਾਕਾ ਛੱਡ ਕੇ ਨੀਲੀ ਬਾਰ ਵਿੱਚ ਚਨਾਹ ਦੇ ਕੰਢੇ ਉੱਪਰ ਆ ਕੇ ਵਸ ਪੈਂਦਾ ਹੈ। ਇਹਨਾਂ ਕਿਸਾਨਾਂ ਵਿੱਚ ਇੱਕ ਜੱਟ ਨੂਰ ਹਯਾਤ ਇਹਨਾਂ ਦਾ ਆਗੂ ਹੈ ਤੇ ਜ਼ਮੀਨਦਾਰੇ ਦੇ ਨਾਲ ਪੀੜ੍ਹੀਓਂ ਪੀੜ੍ਹੀ ਘੋੜੇ ਪਾਲਣ ਦਾ ਸ਼ੌਂਕੀ ਤੇ ਨਾਲੇ ਘੋੜਿਆਂ ਦਾ ਵਪਾਰੀ ਹੈ। ਚਨਾਹ ਦੇ ਕੰਢੇ ਉੱਪਰ ਇਹ ਕਬੀਲਾ ਇੱਕ ਹਿੰਦੂ ਸੂਬੇਦਾਰ ਸਤ ਰਾਮਦਾਸ ਕੋਲੋਂ ਭੋਏ ਮਜ਼ਾਰੇ ਤੇ ਲੈ ਕੇ ਸ਼ਾਮਪੁਰ ਨਾਂ ਦਾ ਆਪਣਾ ਪਿੰਡ ਵਸਾਉਂਦਾ ਹੈ। ਇਸੇ ਨੂਰ ਹਯਾਤ ਤੋਂ ਗੱਲ ਅੱਗੇ ਟੁਰਦੀ ਹੈ। ਕਹਾਣੀ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1837 ਤੋਂ ਵੱਜਦਾ ਹੈ, ਜਦੋਂ ਨੇਕ ਹਯਾਤ ਨੂਰ ਹਯਾਤ ਦੀ ਵਿਰਾਸਤ ਦਾ ਮਾਲਕ ਬਣ ਕੇ ਇੱਕ ਅਣਖੀ ਪੰਜਾਬੀ ਸੂਰਮੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪਿੰਡ ਸ਼ਾਮਪੁਰ ਧਾੜਵੀ ਲਸ਼ਕਰਾਂ ਦੀ ਰਾਹ ਵਿੱਚ ਪੈਂਦਾ ਹੈ। ਨੇਕਾ ਬਾਹਰਲੇ ਧਾੜਵੀਆਂ ਨਾਲ ਲੋਹਾ ਲੈਂਦਾ ਹੈ। ਉਹਦੇ ਵਸੇਬ ਉੱਤੇ ਤਬਾਹੀ ਆਉਂਦੀ ਹੈ, ਪਰ ਉਹ ਪੰਜਾਬੀ ਅਣਖ ਦਾ ਨਿਸ਼ਾਨ ਬਣਿਆ ਆਪਣੇ ਵਸੇਬ, ਪਿੰਡ ਅਤੇ ਪੂਰੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਡਟਿਆ ਰਹਿੰਦਾ ਹੈ। ਦੂਜੇ ਪਾਸੇ ਇੱਕ ਫੌਜੀ ਮਿਸਲ ਦਾ ਆਗੂ ਗੱਭਰੂ ਰਣਜੀਤ ਸਿੰਘ ਆਜ਼ਾਦ ਪੰਜਾਬ ਦੇ ਖਾਬ ਵੇਖ ਰਿਹਾ ਹੈ। ਇਹ ਉਹ ਘੜੀ ਹੈ ਨੇਕ ਹਯਾਤ ਤੇ ਰਣਜੀਤ ਸਿੰਘ ਦੇ ਮੇਲ ਦੀ। ਰਣਜੀਤ ਸਿੰਘ ਲਾਹੌਰ ਫਤਹ ਕਰਦਾ ਹੈ ਤੇ ਨੇਕਾ ਉਹਦੀਆਂ ਫੌਜਾਂ ਨਾਲ ਲਾਹੌਰ ਵਿੱਚ ਵੜਦਾ ਹੈ। ਲਾਹੌਰ ਉਹਦਾ ਇੱਕ ਮਹਿਬੂਬ ਵਾਂਗਰ ਸਵਾਗਤ ਕਰਦਾ ਹੈ। ਆਜ਼ਾਦ ਲਾਹੌਰ ਉਸਰਦਾ, ਵੱਧਦਾ, ਖਿਲਰਦਾ ਦੇਸ਼ ਪੰਜਾਬ ਬਣਦਾ ਜਾ ਰਿਹਾ ਸੀ, ਪਰ ਨੇਕੇ ਨੂੰ ਆਪਣੇ ਪਿੰਡ ਸ਼ਾਮਪੁਰ ਦੇ ਉਜਾੜੇ ਦੀਆਂ ਯਾਦਾਂ ਘਿਰੀ ਰੱਖਦੀਆਂ ਸਨ, ਜਿੱਥੇ ਉਹਦੇ ਵੱਡਿਆਂ ਦੀਆਂ ਨਿਸ਼ਾਨੀਆਂ ਸਨ ਤੇ ਸੁਰਗੀ ਸੀ। ਉਸ ਪਿੰਡ ਪਰਤਣ ਦਾ ਪੱਕਾ ਮਨ ਬਣਾ ਲਿਆ। ਜਦੋਂ ਉਸ ਰਣਜੀਤ ਕੋਲੋਂ ਪਿੰਡ ਮੁੜਨ ਦੀ ਆਗਿਆ ਮੰਗੀ ਤਾਂ ਮਹਾਰਾਜਾ ਦੇ ਬੋਲ ਸਨ, ਨੇਕਿਆ ਹੁਣ ਪੰਜਾਬ ਆਜ਼ਾਦ ਏ, ਤੂੰ ਸਾਰੇ ਪੰਜਾਬ ਵਿੱਚ ਜਿੱਥੇ ਚਾਹਵੇਂ ਜਾ ਕੇ ਸੁੱਖ ਸਕੂਨ ਨਾਲ ਰਹਿ ਸਕਦਾ ਹੈ, ਵਸ ਸਕਦਾ ਹੈ। ਪੰਜਾਬ ਦੀਆਂ ਸਰਹੱਦਾਂ ਧਾੜਵੀਆਂ ਉੱਪਰ ਹਮੇਸ਼ਾ ਲਈ ਬੰਦ ਕਰ ਦਿੱਤੀਆਂ ਗਈਆਂ ਨੇ। ਕਿਸੇ ਦੀ ਇੱਜ਼ਤ, ਪਤ, ਜਾਨ, ਮਾਲ ਨੂੰ ਕੋਈ ਖਤਰਾ ਨਹੀਂ। ਨੇਕਾ ਉਜੜੇ ਪਿੰਡ ਨੂੰ ਛੱਡ ਕੇ ਗਿਆ ਸੀ। ਹੱਸਦੇ ਵਸਦੇ ਤੇ ਆਬਾਦ ਪਿੰਡ ਵਿੱਚ ਪਰਤਿਆ। ਡੇਰੇ ਨੂੰ ਆਬਾਦ ਤੇ ਵਸਦਾ ਰੱਖਣ ਵਿੱਚ ਉਹਦੀ ਮੰਗ ਸੁਰਗੀ ਦਾ ਚੋਖਾ ਹੱਥ ਸੀ। ਸਾਰੀ ਹਯਾਤੀ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲੀ ਸੁਰਗੀ ਨੂੰ ਪੱਕ ਸੀ ਜੇ ਇੱਕ ਦਿਹਾੜੇ ਨੇਕ ਹਯਾਤ ਪਰਤ ਆਉਣਾ ਹੈ। ਇਸ ਲਈ ਉਹ ਉਹਦਾ ਉਜੜਿਆ ਡੇਰਾ ਵਸਾਈ ਤੇ ਉਹਦੇ ਘੋੜੇ ਸੰਭਾਲੀ ਉਹਦੀਆਂ ਰਾਹਾਂ ਤੱਕਦੀ ਰਹੀ ਸੀ।
ਨੇਕਾ ਵੀ ਜਿਵੇਂ ਉਸ ਦੀ ਆਸ ਲੈ ਕੇ ਪਰਤਿਆ ਹੋਵੇ। ਉਹ ਸਰਗੀ ਨਾਲ ਆਪਣਾ ਜੀਵਨ ਸਾਂਝਾ ਕਰਦਾ ਏ ਤੇ ਅਖੀਰਲੀ ਉਮਰੇ ਉਹਦੇ ਘਰ ਪੁੱਤਰ ਮੁਰਾਦ ਦਾ ਜਨਮ ਹੁੰਦਾ ਏ। ਮੁਰਾਦ ਅਯਾਦ ਜਿਹਨੇ ਅੱਗੇ ਚੱਲ ਕੇ ਇਸ ਨਾਵਲ ਦੇ ਲਿਖੇ ਜਾਣ ਦਾ ਜਵਾਜ਼ ਬਣਨਾ ਸੀ। ਨੇਕਾ ਆਪਣੇ ਹਿੰਦੂ ਸਿੱਖ ਬੇਲੀਆਂ ਨਾਲ ਰਲ ਕੇ ਹੱਸਦਾ ਵਸਦਾ ਓੜਕ ਚਨਾਹ ਵਿੱਚ ਮੱਛੀਆਂ ਦਾ ਸ਼ਿਕਾਰ ਕਰਦਾ ਬੇੜੀ ਉਲਟਣ ਨਾਲ ਮੌਤ ਨੂੰ ਗਲ ਲਾ ਲੈਂਦਾ ਹੈ। ਸੁਰਗੀ ਪੁੱਤਰ ਮੁਰਾਦ ਨੂੰ ਆਪਣੇ ਪਿਓ ਨੇਕੇ ਦੀ ਵਿਰਾਸਤ ਪੰਜਾਬ ਦੀ ਆਜ਼ਾਦੀ ਲਈ ਅਖੀਰਲੀਆਂ ਸਾਹਾਂ ਤਾਈਂ ਲੜਨਾ ਤੇ ਜਾਨ ਦੇਣੀ ਸਾਂਭਣ ਲਈ ਤਿਆਰ ਕਰਦੀ ਏ। ਮੁਰਾਦ ਰਣਜੀਤ ਸਿੰਘ ਦੇ ਦਰਬਾਰ ਵਿੱਚ ਫੌਜੀ ਕਮਾਂਡਰ ਬਣ ਕੇ ਆਪਣੇ ਸਫ਼ਰ ਦਾ ਮੁੱਢ ਬਣਦਾ ਹੈ। ਨਾਵਲ ਦੇ ਪਹਿਲੇ ਹਿੱਸੇ ਦੇ ਪਹਿਲੇ 4 ਬਾਬ ਇਸ ਕਹਾਣੀ ਨੂੰ ਖੋਲ੍ਹ ਕੇ ਦੱਸਦੇ ਨੇ। ਇਹ ਕਹਾਣੀ ਨਾਵਲ ਦੇ ਤੀਜੇ ਹਿੱਸੇ ਵਿੱਚ ਅਗਾਂਹ ਟੁਰਦੀ ਏ। ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਿਆ ਉਹ ਪੰਜਾਬ ਵੱਲ ਉੱਠਦੀ ਅੰਗਰੇਜ਼ ਦੀ ਮਲੂਟੀ ਅੱਖ ਬਾਰੇ ਚੌਕਸ ਰਹਿੰਦਾ। ਮਹਾਰਾਜਾ ਦੀਆਂ ਅੱਖਾਂ ਬੰਦ ਹੁੰਦਿਆਂ ਹੀ ਅਗਲੇ 10 ਵਰ੍ਹੇ ਪੰਜਾਬ ਨੂੰ ਮੁੜ ਕੇ ਗੁਲਾਮੀ ਵੱਲ ਦਿਖਦੇ ਨੇ। ਰਣਜੀਤ ਸਿੰਘ ਦੀ ਹਯਾਤੀ ਵਿੱਚ ਮੁਰਾਦ ਦੀ ਸਾਂਝ ਇੱਕ ਨੱਚਣ ਗਾਉਣ ਵਾਲੀ ਜਿੰਦੜੀ ਨਾਲ ਬਣ ਜਾਂਦੀ ਏ। ਨਾਵਲ ਵਿੱਚ ਥਾਂ-ਥਾਂ ਖਿੰਡਰੀਆਂ ਹੋਈਆਂ ਮੁਰਾਦ ਦੇ ਨਾਂ ਜਿੰਦੜੀ ਦੀਆਂ ਚਿੱਠੀਆਂ ਉਸ ਸਾਂਝ ਉੱਤੇ ਚਾਨਣ ਪਾਉਂਦੀਆਂ ਨੇ। ਪਰ ਜਪਦਾ ਇਹ ਮੁਰਾਦ ਦੇ ਪਿੰਡੇ ਮੁੱਕਣ ਵਾਲੇ ਨਹੀਂ। ਉਹਨੇ ਲਾਹੌਰ ਦਰਬਾਰ ਤੇ ਉਹਦੇ ਵਾਰਸਾਂ ਦਾ ਅੰਤ ਆਪਣੀ ਅੱਖੀ ਡਿੱਠਾ ਹੈ। ਪੰਜਾਬ ਦੀ ਆਜ਼ਾਦੀ ਨੂੰ ਬਚਾਉਣ ਲਈ ਲੜੀਆਂ ਜੰਗਾਂ ਵਿੱਚ ਉਹ ਆਪ ਸ਼ਰੀਕ ਰਿਹਾ ਹੈ। ਤਖਤ ਲਾਹੌਰ ਦਾ ਅਖੀਰਲਾ ਦਰਬਾਰ ਉਹਦੀਆਂ ਅੱਖਾਂ ਸਾਹਮਣੇ ਸ਼ੀਸ਼ ਮਹਿਲ ਵਿੱਚ ਲੱਗਦਾ ਹੈ। ਪਰ ਕਹਾਣੀ ਮੁੱਕ ਕੇ ਵੀ ਨਹੀਂ ਮੁੱਕਦੀ। ਉਹ ਆਖਦਾ ਹੁੰਦਾ ਸੀ, ਪੰਜਾਬ ਨੇ ਆਪਣੀ ਜੰਗੇ ਆਜ਼ਾਦੀ ਚੇਲੀਆਂ ਵਾਲਾ ਤੇ ਦੂਜੀ ਜੰਗੇ ਆਜ਼ਾਦੀ ਗੁਗੀਰਾ ਵਿੱਚ ਲੜੀ। 1857 ਵਿੱਚ ਰਾਏ ਅਹਿਮਦ ਖਾਨ ਖਰਲ ਦੇ ਨਾਲ ਹੋ ਕੇ ਉਹਨੇ ਪੰਜਾਬ ਦੀ ਆਜ਼ਾਦੀ ਦੀ ਇੱਕ ਹੋਰ ਜੰਗ ਲੜੀ। ਲੋਕ ਤਾਰੀਖ ਵਿੱਚ ਆਉਂਦਾ ਹੈ ਕਿ ਮੁਰਾਦ ਆਪਣੇ ਘੋੜੇ ਅੰਗਰੇਜ਼ਾਂ ਹੱਥ ਵੇਚਣ ਤੋਂ ਨਾ ਕਰ ਦਿੱਤੀ ਸੀ। ਉਹਨਾਂ ਦਾ ਘੋੜੀ ਪਾਲ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਦੀਆਂ ਜਾਗੀਰਾਂ ਦੀ ਬਖਸ਼ੀਸ਼ ਲੈਣ ਤੋਂ ਮੂੰਹ ਮੋੜ ਲਿਆ ਸੀ। ਉਹ ਸਾਰੀ ਹਯਾਤੀ ਅੰਗਰੇਜ਼ਾਂ ਨਾਲ ਲੜਦਾ ਰਿਹਾ। ਜੇਲਾਂ, ਕੈਦਾਂ, ਮੁਕੱਦਮੇ। ਉਹ ਆਪਣੇ ਪਿਓ ਨੇਕ ਵਾਂਗੂ ਅਖੀਰ ਉਮਰੇ ਵਿਆਹ ਕਰਦਾ ਏ। ਆਪਣੇ ਵਾਰਸ ਫਰੀਦ ਯਾਦ ਨੂੰ ਜਨਮ ਦਿੰਦਾ ਏ। ਸਾਰੀ ਉਮਰ ਲੜਦਿਆਂ 100 ਵਰ੍ਹਿਆਂ ਦੀ ਉਮਰ ਵਿੱਚ ਮੁਰਾਦ ਦੂਜੀ ਵੱਡੀ ਲਾਮ ਵੇਲੇ ਜਬਰੀ ਭਰਤੀ ਦੇ ਖਿਲਾਫ ਨਾਬਰੀ ਕਰਦਾ, ਅੰਗਰੇਜ਼ ਅਫਸਰਾਂ ਨੂੰ ਠਿਕਾਣੇ ਲਾਉਂਦਾ, ਫਾਈ ਚੌਕ ਵਿੱਚ ਮੌਤ ਦੇ ਰੱਸੇ ਨੂੰ ਚੁੰਮ ਲੈਂਦਾ ਹੈ। ਉਹਦੇ ਨਾਲ ਉਹਦੇ ਹਿੰਦੂ ਤੇ ਸਿੱਖ ਬੇਲੀ ਵੀ ਆਪਣੀ ਨਾਬਰੀ ਸਦਕੇ ਰੱਸੇ ਤੇ ਝੂਲ ਜਾਂਦੇ ਨੇ। ਨਾਵਲ ਦਾ 5ਵਾਂ ਹਿੱਸਾ ਅਗਲੀ ਪੀੜ੍ਹੀ ਦੀ ਕਹਾਣੀ ਕਰਦਾ ਹੈ। ਮੁਰਾਦ ਦਾ ਪੁੱਤਰ ਫਰੀਦ ਯਾਦ, ਲਜਪਾਲ ਦਾ ਪੁੱਤਰ ਮੁਲਤਾਨ ਸਿੰਘ ਤੇ ਰਾਮਦਾਸ ਦਾ ਪੁੱਤਰ ਸੁਖੀ ਰਾਮ। ਨਾਵਲ ਦੇ ਇਸ ਹਿੱਸੇ ਵਿੱਚ ਘੋੜੀ ਪਾਲ ਜਾਗੀਰਦਾਰਾਂ ਦਾ ਜ਼ਹੂਰ, ਫਿਰਕਾਵਾਰੀ ਸਿਆਸਤ, ਨਾਲ ਜਬਰੀ ਫੌਜੀ ਭਰਤੀ, 1919 ਵਿੱਚ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ, ਇਨਕਲਾਬੀ ਤਹਿਰੀਕ ਤੇ ਭਗਤ ਸਿੰਘ ਦੀ ਸ਼ਹਾਦਤ ਤੇ ਅਖੀਰ 1947 ਦੀ ਵੰਡ ਤੋਂ ਕੁਝ ਚਿਰ ਪਹਿਲਾਂ ਫਰੀਦ ਹਯਾਤ, ਮੁਲਤਾਨ ਸਿੰਘ ਤੇ ਸੁਖੀ ਰਾਮ ਤਿੰਨੋਂ ਬੇਲੀਆਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਵਾਰਿਸ ਹਯਾਤ, ਪ੍ਰੀਤਮ ਸਿੰਘ ਤੇ ਅਮਰਦਾਸ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲਦੇ ਦਿਸਦੇ ਨੇ। ਪਰ ਛੇਤੀ ਉਹ ਇਸ ਫਿਰਕਾਵਾਰੀਅਤ ਚੋਂ ਨਿਕਲ ਆਉਂਦੇ ਨੇ। ਵਾਰਿਸ, ਜਿਹਨੇ ਵੰਡ ਤੋਂ ਕੁਝ ਚਿਰ ਪਹਿਲਾਂ ਬ੍ਰਿਟਿਸ਼ ਇੰਡੀਅਨ ਆਰਮੀ ਜੁਆਇਨ ਕਰ ਲਈ ਸੀ, ਦੇ ਹੱਥੋਂ ਜਾਂਗੜੀ ਸਰਦਾਰਾਂ ਦਾ ਕਤਲ ਹੁੰਦਾ ਹੈ, ਜਿਹੜੇ ਪਿੰਡ ਦੇ ਹਿੰਦੂਆਂ ਸਿੱਖਾਂ ਦਾ ਕਤਲਾਮ ਤੇ ਉਹਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰ ਰਹੇ ਸਨ। ਇਸੇ ਤਰ੍ਹਾਂ ਵਾਰਿਸ ਦੇ ਵਿਆਹ ਵੇਲੇ ਹਿੰਦੂਆਂ ਸਿੱਖਾਂ ਦਾ ਹਿੰਦੁਸਤਾਨ ਜਾਣ ਤੋਂ ਇਨਕਾਰ ਤੇ ਮੁਲਤਾਨ ਸਿੰਘ ਦਾ ਅੰਮ੍ਰਿਤਸਰ ਦੀ ਰੋਈ ਨੂੰ ਆਪਣੀ ਧੀ ਬਣਾ ਕੇ ਆਪਣੇ ਘਰੋਂ ਟੋਰਨਾ ਤੇ ਡੋਲੀ ਵਿੱਚ ਬਿਠਾਉਣਾ, ਇਹ ਸਾਰੀ ਵਾਰਤਾ ਉਸ ਹਿੰਦੂ ਮੁਸਲਮਾਨ ਸਿੱਖ ਏਕਤਾ ਦਾ ਹੁੰਗਾਰਾ ਭਰਦੀ ਏ, ਜਿਸ ਇਕੱਠ ਤੇ ਏਕਤਾ ਦੀ ਦੁਹਾਈ ਸ਼ਾਇਰ ਸ਼ਾਹ ਮੁਹੰਮਦ ਨੇ ਦਿੱਤੀ ਸੀ। ਇਹ ਏਕਤਾ ਨਜ਼ੀਰ ਕਹੂੜ ਦੇ ਨਾਵਲ ਦਾ ਫੋਕਲ ਪੁਆਇੰਟ ਹੈ। 4 ਪੀੜ੍ਹੀਆਂ ਤੀਕਰ ਚਲਦੀ ਇਸ ਸਾਂਝ ਨੂੰ ਨਾਵਲਕਾਰ ਨੇ ਜਿਵੇਂ ਆਪਣੇ ਦਿਲ ਦੇ ਲਹੂ ਨਾਲ ਲਿਖਿਆ ਹੋਵੇ। ਇੱਕ ਹੋਰ ਮੌਜੂ ਜਿਹਦੇ ਉੱਤੇ ਨਜ਼ੀਰ ਕਹੂੜ ਨੇ ਆਪਣੇ ਦਿਲ ਦਾ ਲਹੂ ਡੋਲਿਆ ਹੈ, ਉਹ ਇਹ ਵੰਡ ਵਿੱਚ ਪੰਜਾਬੀ ਕੁੜੀਆਂ ਦੀ ਬਿਪਤਾ। ਨਮਰਤਾ, ਰੂਪ, ਕੰਵਲ ਤੇ ਸਲੀਮਾ ਦੇ ਪਾਤਰ ਦਿਲ ਨੂੰ ਹੱਥ ਪਾਉਂਦੇ ਨੇ। ਕੁਝ ਨਾਵਲ ਦੇ ਪਾਤਰਾਂ ਬਾਰੇ 4 ਪੀੜ੍ਹੀਆਂ ਦੀ ਇਸ ਕਹਾਣੀ ਵਿੱਚ ਅਣਗਿਣਤ ਪਾਤਰ ਆਉਂਦੇ ਨੇ, ਜਿਹੜੇ 250 ਵਰ੍ਹਿਆਂ 1700 ਤੋਂ 1947 ਦਾ ਪੈਂਡਾ ਝਾਕਦੇ ਨੇ। ਇਹਨਾਂ ਵਰ੍ਹਿਆਂ ਵਿੱਚ ਅੱਧੀ ਸਦੀ ਆਜ਼ਾਦ ਦੇਸ਼ ਪੰਜਾਬ ਦੀ ਏ, ਬਾਕੀ 2 ਸਦੀਆਂ ਪੰਜਾਬ ਉੱਤੇ ਹਲਿਆਂ ਤੇ ਮਾਰਾਮਾਰੀ ਦੀਆਂ ਸਦੀਆਂ ਨੇ, ਵੱਢ ਟੁੱਕ ਦੀਆਂ ਸਦੀਆਂ ਨੇ। ਵੈਰੀ ਕਿਰਦਾਰਾਂ ਵਿੱਚ ਜਾਂਗੜੀ ਸਰਦਾਰਾਂ ਤੋਂ ਵੱਖ ਅੰਗਰੇਜ਼ ਲੈਫਟੀਨੈਂਟ ਜੇਮਸ ਤੇ ਉਹਦਾ ਪੁੱਤਰ ਐਡਵਰਡ ਜ਼ਿਕਰਯੋਗ ਨੇ। ਜੇਮਸ ਜਿਹੜਾ ਮੁਰਾਦ ਦੀ ਜਾਨ ਦਾ ਦੁਸ਼ਮਣ ਹੈ, ਪਰ ਅਖੀਰ ਗੁਗੇਰਾ ਵਿੱਚ ਉਹਦੇ ਹੱਥੋਂ ਮਾਰਿਆ ਜਾਂਦਾ ਹੈ। ਹਿੰਦੂ, ਸਿੱਖ ਤੇ ਮੁਸਲਮਾਨ ਪਾਤਰਾਂ ਦੀਆਂ 4 ਪੀੜ੍ਹੀਆਂ ਤਾਰੀਖ ਤੇ ਵਸੂ ਨੂੰ ਜੋੜ ਕੇ ਟੁਰਦੀਆਂ ਨੇ। ਪੰਜਾਬੀ ਕੁੜੀਆਂ ਦੇ ਪਾਤਰ ਖਾਸ ਜ਼ਿਕਰਯੋਗ ਨੇ। ਨੇਕਾ ਦੀ ਹੀਰ ਸਜਰੀ ਸਵੇਰ ਵਰਗੀ ਸੁਰਗੀ ਏ, ਜਿਹੜੀ ਆਪ ਵੀ ਧੜਵੀਆਂ ਨਾਲ ਲੜਦੀ ਏ।
ਮੁਰਾਦ ਦੀ ਸੋਹਣੀ ਦਿਓ ਮਾਲਾਈ ਹੁਸਨ ਵਾਲੀ ਜਿੰਦੜੀ ਏ, ਪਰ ਘਰਦਾਰੀ ਦੀ ਸੰਗਤ ਉਹਨੂੰ ਜ਼ੈਨਬ ਕੋਲੋਂ ਮਿਲਦੀ ਏ। ਫਰੀਦ ਦੀ ਘਰ ਵਾਲੀ ਸਿੱਧੀ ਸਾਦੀ ਜ਼ੁਬੈਦਾ ਮੁਲਤਾਨਣ ਏ, ਜਦ ਕਿ ਕਪਤਾਨ ਵਾਰਸ ਦੀ ਜੂਲੀਅਟ ਅੰਗਰੇਜ਼ ਮਾਂ ਤੇ ਪੰਜਾਬੀ ਪਿਓ ਦੀ ਧੀ ਅੰਮ੍ਰਿਤਸਰ ਦੀ ਗੁਲਾਬੀ ਰੰਗਤ ਰੋਈ ਏ। ਜਿੱਥੋਂ ਤਾਈਂ ਜਿੰਦੜੀ ਦਾ ਸੰਬੰਧ ਏ, ਇਹਦੇ ਬਾਰੇ ਥੋੜੀ ਹੋਰ ਗੱਲ ਕਰਨ ਦੀ ਲੋੜ ਏ। ਮੁਰਾਦ ਦੇ ਨਾਂ ਉਹਦੀਆਂ 6 ਚਿੱਠੀਆਂ ਉਸ ਸਾਂਝ ਦੀ ਗੱਲ ਕਰਦੀਆਂ ਨੇ ਜਿਹੜੀ ਜ਼ੈਨਬ ਦੇ ਹੁੰਦਿਆਂ ਵੀ ਮੁਰਾਦ ਨੂੰ ਸ਼ਾਹ ਹੁਸੈਨ ਦੀ ਕਮਲੀ ਜਿੰਦੜੀ ਨਾਲ ਜੋੜੀ ਰੱਖਦੀ ਏ। ਉਹਦੀ ਅਖੀਰਲੀ ਚਿੱਠੀ ਖਾਸ ਕਰ ਦਿਲ ਨੂੰ ਬੁਲਾਉਂਦੀ ਏ। ਸ਼ਾਹ ਹੁਸੈਨ, ਅਕਬਰ, ਜਹਾਂਗੀਰ, ਨੂਰਜਹਾਂ, ਅਨਾਰਕਲੀ, ਜ਼ੇਬੁਨਿਸਾ, ਗੁਰੂ ਅਰਜਨ ਦੇਵ, ਸ਼ਾਹਜਹਾਨ, ਦਾਰਾ ਸ਼ਿਕੋ, ਬੁੱਲੇ ਸ਼ਾਹ, ਰਣਜੀਤ ਸਿੰਘ ਦਾ ਲਾਹੌਰ ਨਹੀਂ ਰਿਹਾ। ਇਹ ਇੱਕ ਨਵਾਂ ਲਾਹੌਰ ਹੈ। ਲੋਕ ਆਖਦੇ ਨੇ ਮਾਲ ਰੋਡ ਤੇ ਫਿਰਦਿਆਂ ਇੰਝ ਜਾਪਦਾ ਹੈ ਜਿਵੇਂ ਬੰਦਾ ਲੰਦਨ ਵਿੱਚ ਫਿਰਦਾ ਹੈ। ਜੋ ਲਾਹੌਰ ਨਾਲ ਵਾਪਰੀ ਉਹ ਸਾਰੇ ਪੰਜਾਬ ਨਾਲ ਵਾਪਰੀ। ਮੈਂ ਤੈਨੂੰ ਇਹ ਦੱਸਣਾ ਤੇ ਭੁੱਲ ਹੀ ਗਈ ਕਿ ਅੰਗਰੇਜ਼ਾਂ ਨੇ ਲਾਹੌਰ ਆਉਂਦਿਆਂ ਹੀ ਸ਼ਾਹੀ ਮਹੱਲਾ ਬੰਦ ਕਰਾ ਦਿੱਤਾ। ਮੈਂ ਤਾਂ ਤੇਰੇ ਹੁੰਦਿਆਂ ਹੀ ਸ਼ਾਹੀ ਮਹੱਲਾ ਛੱਡ ਕੇ ਮੁਗਲਪੁਰੇ ਆਪਣੀ ਮਾਂ ਦੀ ਹਵੇਲੀ ਟੁਰ ਗਈ ਸਾਂ। ਜਦੋਂ ਪੰਜਾਬ ਵਿੱਚ ਗਦਰ ਪਿਆ, ਮੈਂ ਤੇ ਮੇਰੇ ਨਾਲ ਰਹਿਣ ਵਾਲੀਆਂ ਕੁੜੀਆਂ ਰਲ ਕੇ ਗਦਰ ਵੇਲੇ ਬਾਗੀਆਂ ਨੂੰ ਹਥਿਆਰ ਅਪਣਾਉਣੇ ਸ਼ੁਰੂ ਕਰ ਦਿੱਤੇ। ਇੱਕ ਅੰਗਰੇਜ਼ ਅਫਸਰ ਜੇਮਜ਼ ਮੇਰਾ ਘਰ ਸੀਲ ਕਰ ਦਿੱਤਾ। ਉਹਨੇ ਮੈਨੂੰ ਬੜਾ ਮਾਰਿਆ। ਮੇਰੇ ਸਾਰੇ ਪਿੰਡੇ ਉੱਤੇ ਨੀਲ ਪੈ ਗਏ ਨੇ। ਫਿਰ ਉਹਨੇ ਮੈਨੂੰ ਲਿਜਾ ਕੇ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ। ਮੈਂ ਜੇਲ੍ਹੋਂ ਛੁੱਟੀ ਤੇ ਕੋਈ ਥਾਂ ਨਹੀਂ ਸੀ ਸਿਰ ਲੁਕਾਉਣ ਵਾਲੀ। ਉਦੋਂ ਦੀ ਸ਼ਾਹ ਹੁਸੈਨ ਦੇ ਮਜ਼ਾਰ ਦੇ ਬਾਹਰ ਸੌਂਦੀਆਂ ਤੇ ਅਸਮਾਨ ਵਾਲਾ ਵੇਖਦਾ ਏ। ਇੱਕ ਨਜ਼ਰ ਉਸ ਦਿਹਾੜੇ ਸ਼ਾਹੀ ਕਿਲੇ ਉੱਪਰ ਪੈ ਗਈ ਜਿੱਥੇ ਕਦੀ ਚੰਨ ਸੂਰਜ ਮੇਰੇ ਪੈਰਾਂ ਥੱਲੇ ਹੁੰਦੇ ਸਨ। ਸ਼ਾਹੀ ਮਹੱਲੇ ਦੀਆਂ ਗਲੀਆਂ ਵਿੱਚ ਖਾਕ ਉੱਡਦੀ ਏ। ਜਿਹੜੀ ਰਾਹ ਮੈਂ ਟੁਰੀਆਂ ਉਹਦਾ ਪਿੰਡਾ ਮੁੱਕਣ ਵਿੱਚ ਨਹੀਂ ਹੁੰਦਾ। ਮੁਰਾਦ ਨੇ ਕਦੀ ਕਿਸੇ ਚਿੱਠੀ ਦਾ ਜਵਾਬ ਨਹੀਂ ਲਿਖਿਆ ਕਿ ਲਿਖਦਾ, ਪਰ ਇਹ ਚਿੱਠੀ ਪੜ੍ਹ ਕੇ ਉਹ ਸਾਰੀ ਰਾਤ ਨਾ ਸੌਂ ਸਕਿਆ। ਉਹਨੇ ਜਿੰਦੜੀ ਕੋਲ ਜਾਣ ਬਾਰੇ ਵੀ ਸੋਚਿਆ, ਪਰ 2 ਜਵਾਨ ਪੁੱਤਰਾਂ ਤੇ ਉਹਨਾਂ ਦੀ ਮਾਂ ਨੂੰ ਵੇਖ ਕੇ ਚੁੱਪ ਕਰਕੇ ਬਹਿ ਗਿਆ। ਫਿਰ ਉਹਨੇ ਇੱਕ ਨਿੱਕੀ ਜਿਹੀ ਚਿੱਠੀ ਲਿਖੀ, ਜਿੰਦੜੀ ਦੇ ਨਾਂ, ਉਹਦੀ ਪਹਿਲੀ ਤੇ ਅਖੀਰਲੀ ਚਿੱਠੀ। ਕੋਈ ਅਜਿਹਾ ਸਾਹ ਮੈਨੂੰ ਯਾਦ ਨਹੀਂ ਪੈਂਦਾ ਜਿਹੜਾ ਤੈਨੂੰ ਯਾਦ ਕੀਤੇ ਬਿਨਾਂ ਆਇਆ ਹੋਵੇ। ਤੇਰੀਆਂ ਚਾਹਵਾਂ ਸਮੁੰਦਰ ਨਾਲੋਂ ਡੂੰਘੀਆਂ ਤੇ ਮੁਹੱਬਤਾਂ ਹੀਰ ਵਾਂਗ ਸੱਚੀਆਂ ਨੇ। ਮੈਨੂੰ ਦੁੱਖ ਏ ਕਿ ਮੈਂ ਕਦੀ ਤੇਰੇ ਜਿਹਾ ਸੱਚਾ ਤੇ ਸੁੱਚਾ ਨਾ ਹੋ ਸਕਿਆ। ਤੈਥੋਂ ਮਾਫੀ ਮੰਗਾਂ, ਮੇਰੇ ਕੋਲੇ ਹੌਸਲਾ ਨਹੀਂ।